ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਰਸ ਅੱਜ ਸਾਡੇ ਨਾਲ ਸਭ ਤੋਂ ਪਹਿਲਾਂ ਵੱਖ-ਵੱਖ ਸਿੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਲਈ ਜੁੜ ਚੁੱਕੇ ਨੇ ਸਰਦਾਰ ਸਰਬਜੀਤ ਸਿੰਘ ਘੁਮਾਣ, ਸੈਕਟਰੀ ਦਲ ਖਾਲਸਾ ਅੰਮ੍ਰਿਤਸਰ ਤੋਂ। ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਸਭ ਤੋਂ ਪਹਿਲਾਂ ਇਸ ਤਰ੍ਹਾਂ ਗੱਲ ਕਰਨਾ ਚਾਹਾਂਗੇ, 1 ਨਵੰਬਰ ਨੂੰ ਜਲੰਧਰ ਵਿੱਚ ਨਵੰਬਰ 1984 ਦੀ ਨਸਲਕੁਸ਼ੀ ਸੰਬੰਧੀ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਕਿਵੇਂ ਰਿਹਾ, ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਮੈਂ ਇਸ TV 84 ਦੇ ਰਾਹੀਂ ਜਿੰਨਾ ਵੀ ਸਿੱਖ ਭਾਈਚਾਰਾ ਤੇ ਹੋਰ ਸਾਰੇ ਸੱਜਣ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ 1 ਨਵੰਬਰ ਨੂੰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਮਿਲ ਕੇ ਸਿੱਖ ਆਜ਼ਾਦੀ ਮਾਰਚ ਜਿਹੜਾ ਹੈਗਾ ਉਹ ਅਸੀਂ ਇੱਥੇ ਜਲੰਧਰ ਦੇ ਵਿੱਚ ਕੀਤਾ ਸੀ ਜੀ। ਸਿੱਖ ਆਜ਼ਾਦੀ ਮਾਰਚ ਸੀਗਾ, ਨਾ ਕਿ ਅਸੀਂ ਕੋਈ ਰੋਸ ਮਾਰਚ ਕੱਢਿਆ ਸੀਗਾ। ਅਸਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਨਵੰਬਰ 1984 ਦੇ ਸੰਬੰਧ ਵਿੱਚ ਹੀ ਪ੍ਰੋਗਰਾਮ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈ। ਹਾਂਜੀ। ਤੇ ਉਸ ਮੁੱਦੇ ਦੀ ਵੀ ਬੜੀ ਲੋੜ ਆ, ਬੜੀ ਅਹਿਮੀਅਤ ਆ, ਕਿਉਂਕਿ 84 ਦਾ ਜਿਹੜਾ ਕਤਲੇਆਮ ਹੋਇਆ ਜੀ। ਪਰ ਇਹਦੇ ਨਾਲ ਦੋ ਚੀਜ਼ਾਂ ਹੋਰ ਜਿਹੜੀਆਂ ਬੜੀਆਂ ਅਹਿਮ ਲੋੜੀਂਦੀਆਂ ਨੇ ਜੀ ਚਾਹੀਦੀਆਂ ਸਾਨੂੰ ਸਾਹਮਣੇ ਲਾਉਣੀਆਂ, ਉਹ ਰਹਿ ਜਾਂਦੀਆਂ ਸੀ ਹਰ ਵਾਰੀ। ਇੱਕ ਤਾਂ ਸ਼ਹੀਦ ਬੇਅੰਤ ਸਿੰਘ ਦੀ ਸ਼ਹਾਦਤ ਜਿਹੜੀ 31 ਅਕਤੂਬਰ ਨੂੰ ਹੋਈ ਹੈ ਜੀ। ਬਿਲਕੁਲ। ਉਹ ਹਰ ਵਾਰੀ ਅਸੀਂ ਪਿੱਛੇ ਰਹਿ ਜਾਂਦੀ ਸੀ ਕਿਉਂਕਿ ਨਵੰਬਰ 84 ਦਾ ਮੁੱਦਾ ਬਹੁਤ ਜ਼ਿਆਦਾ ਉੱਪਰ ਆ ਜਾਂਦਾ ਸੀ। ਹਾਂਜੀ। ਅਸੀਂ ਇਸ ਵਾਰੀ ਸਾਰੀਆਂ ਸਿੱਖ ਜਥੇਬੰਦੀਆਂ ਨੇ ਪਹਿਲਾਂ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਝੰਡਾ ਬੁੰਗਾ 31 ਤਰੀਕ ਨੂੰ ਸ਼ਹੀਦ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜੀ। ਔਰ ਉੱਥੇ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਜੀਤ ਸਿੰਘ ਨੂੰ ਜਿਹੜੀ ਹੈਗੀ ਆ ਸਨਮਾਨਿਤ ਕੀਤਾ। ਹਾਂਜੀ। ਉਸ ਤੋਂ ਅਗਲੇ ਦਿਨ ਜਿਹੜਾ ਸੀਗਾ ਨਵੰਬਰ 84 ਦੇ ਕਤਲੇਆਮ ਤੋਂ ਇਨਸਾਫ ਦੀ ਗੱਲ ਜਿਹੜੀ ਆ ਬੜੇ ਲੰਮੇ ਅਰਸੇ ਤੋਂ ਸੁਣਦੇ ਆ ਰਹੇ ਆ ਜੀ। ਤੇ ਕੁਝ ਸੱਜਣ ਜਿਹੜੇ ਨੇ ਉਹ ਮੁਆਵਜ਼ੇ ਦੀ ਵੀ ਗੱਲ ਕਰਦੇ ਆਉਂਦੇ ਆ ਵੀ ਸਾਨੂੰ ਮੁਆਵਜ਼ਾ ਦਿਓ ਜੀ, ਅਸੀਂ ਮੁਆਵਜ਼ਾ ਦਿਵਾਵਾਂਗੇ ਜੀ, ਏਦਾਂ ਦੀਆਂ ਗੱਲਾਂ ਵੀ ਚੱਲਦੀਆਂ ਨੇ। ਹਾਂਜੀ। ਪਰ ਅਸੀਂ ਸਿੱਖ ਇਤਿਹਾਸ ਦੇ ਨਜ਼ਰੀਏ ਤੋਂ ਜੇ ਦੇਖੀਏ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖਾਂ ਦੀਆਂ 7 ਇਤਿਹਾਸ ਦੇ ਵਿੱਚ ਕਤਲੇਆਮਾਂ ਦਰਜ ਹੋ ਚੁੱਕੀਆਂ ਨੇ। ਮੁਗਲ ਦਰਬਾਰ ਵੇਲੇ, ਵੀਰ ਮੰਨੂ ਵੇਲੇ, ਲਖਪਤ ਰਾਏ ਵੇਲੇ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਜਿੱਥੇ ਸਿੱਖ ਮਿਲਦਾ ਵੱਢਦੇ ਮਾਰਦੇ ਜੀ। ਪਰ ਕਦੇ ਸਿੱਖਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਠੀਕ ਆ ਜੀ ਤੁਸੀਂ ਸਾਡੇ ਬੰਦੇ ਮਾਰ ਦਿੱਤੇ ਆ, ਸਾਡਾ ਘਾਣ ਕੀਤਾ ਤੇ ਸਾਡੀ ਨਸਲਕੁਸ਼ੀ ਕੀਤੀ ਆ, ਹੁਣ ਸਾਨੂੰ ਮੁਆਵਜ਼ੇ ਦਿਓ। ਇਸ ਵਾਰੀ ਸਾਨੂੰ ਅਕਾਲੀ ਦਲ ਨੇ ਕਰਾਹੇ ਪਾ ਦਿੱਤਾ ਹੈਗਾ, ਸਿੱਖਾਂ ਨੂੰ ਮੁਆਵਜ਼ਿਆਂ ਦੇ ਰਾਹ ਤੋੜ ਦਿੱਤਾ। ਔਰ ਉਸ ਜ਼ਾਲਮ ਹਕੂਮਤ ਤੋਂ ਜਿਹਨੇ ਸਾਰਾ ਕਤਲੇਆਮ ਨਸਲਕੁਸ਼ੀ ਕਰਵਾਈ ਉਹਦੇ ਤੋਂ ਮੁਆਵਜ਼ੇ ਲੈ ਕੇ ਪਤਾ ਨਹੀਂ ਅਸੀਂ ਕਿੱਧਰ ਨੂੰ ਤੁਰੇ। ਹਾਂਜੀ। ਅਸੀਂ ਇਸ ਚੀਜ਼ ਦੇ ਉੱਤੇ ਅੱਗੇ ਵਧਦਿਆਂ ਹੋਇਆਂ ਕਿ ਇਨਸਾਫ ਹੁਣ ਸੂਖ ਦੀ ਗੱਲ ਛੱਡੋ, ਇਨਸਾਫ ਤੇ ਮੁਆਵਜ਼ੇ ਬਹੁਤ ਮਗਰਲੀਆਂ ਗੱਲਾਂ ਨੇ। ਹੁਣ ਤਾਂ ਗੱਲ ਜਿਹੜੀ ਨਵੰਬਰ 84 ਤੋਂ ਬਾਅਦ ਸਾਨੂੰ ਕਹਿਣੀ ਚਾਹੀਦੀ ਸੀ ਜਾਂ ਕਹੀ ਹੈ ਖਾਲਸਾ ਪੰਥ ਨੇ, ਉਹ ਕਹੀਏ ਕਿ ਸਿੱਖ ਇਸ ਮੁਲਕ ਵਿੱਚ ਸੇਫ ਨਹੀਂ ਹੈਗੇ। ਇਹ ਕਨਸਟੀਟਿਊਸ਼ਨ, ਇਹ ਤਿਰੰਗਾ ਝੰਡਾ, ਇਹ ਮੁਲਕ, ਇਸ ਮੁਲਕ ਦੇ ਲੋਕ ਜਿਹੜੇ ਆ ਉਹ ਸਿੱਖਾਂ ਦਾ ਘਾਣ ਕਰਨ ਤੇ ਤੁਲੇ ਹੋਏ ਨੇ। ਸਾਨੂੰ ਇਸ ਮੁਲਕ ਤੋਂ ਆਜ਼ਾਦੀ ਚਾਹੀਦੀ ਆ, ਇਸ ਮੁਲਕ ਤੋਂ ਖਾਲਿਸਤਾਨ ਜਿਹੜਾ ਹੈਗਾ ਅਸੀਂ ਆਪਣਾ ਸਿਰਜਣਾ ਜੀ। ਬਿਲਕੁਲ। ਇਸ ਕੰਮ ਦੇ ਲਈ, ਇਸ ਗੱਲ ਨੂੰ ਨਵੇਂ ਸਿਰੋਂ ਉਭਾਰਨ ਦੇ ਲਈ ਅਸੀਂ ਸਿੱਖ ਆਜ਼ਾਦੀ ਮਾਰਚ ਜਿਹੜਾ ਹੈਗਾ ਉਹ ਜਲੰਧਰ ਦੇ ਵਿੱਚ 1 ਨਵੰਬਰ ਨੂੰ ਕੀਤਾ। ਔਰ ਸਭ ਤੋਂ ਵਧੀਆ ਗੱਲ ਇਹ ਹੋਈ ਕਿ 1990-91 ਦੀ ਜਿਹੜੀ ਪੈਦਾਵਾਰ ਆ, ਜਿਹੜਾ ਸਿੱਖ ਨੌਜਵਾਨ ਨੇ 1984 ਦੀਆਂ ਘਟਨਾਵਾਂ ਜਾਂ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੂੰ ਨਹੀਂ ਦੇਖਿਆ, ਕਿਉਂਕਿ 1995 ਦੇ ਲਾਗੇ ਚਾਗੇ ਆ ਕੇ ਸਿੱਖ ਸੰਘਰਸ਼ ਜਿਹੜਾ ਸੀਗਾ ਉਹ ਕਾਫੀ ਜਿਹੜਾ ਸੀ ਖਾੜਕੂ ਸਿੱਖ ਸੰਘਰਸ਼ ਵਾਰ-ਵਾਰ ਚਲੇਗਾ ਸੀ, ਜਦੋਂ ਤੱਕ ਇਹ 4-5 ਸਾਲ ਦੇ ਹੋਣੇ ਮੁੰਡੇ। ਹਾਂਜੀ। ਇਹ ਸਿੱਖ ਨੌਜਵਾਨ ਜਿਹੜੇ 1990-91 ਦੀ ਪੈਦਾਵਾਰ ਆ ਜੀ, ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਜਿੰਨਾ ਹੁੱਬ ਕੇ, ਜਿੰਨਾ ਮੂਹਰੇ ਆ ਕੇ ਸ਼ਮੂਲੀਅਤ ਕੀਤੀ ਆ, ਅਸੀਂ ਉਹ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ। ਔਰ ਅਸੀਂ ਸਮਝਦੇ ਹਾਂ ਕਿ ਸਾਡੀ ਅਗਲੀ ਪੀੜ੍ਹੀ ਜਿਹੜੀ ਆ ਉਹ ਸੰਘਰਸ਼ ਦਾ ਝੰਡਾ ਚੁੱਕਣ ਲਈ ਤਿਆਰ ਆ। ਮੈਂ ਸਮੁੱਚੇ ਸਿੱਖ ਜਗਤ ਨੂੰ ਇਸ ਗੱਲ ਲਈ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਸਾਡੀ ਅਗਲੀ ਪੀੜ੍ਹੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਦੀਆਂ ਲੋੜਾਂ ਨੂੰ, ਸਿੱਖ ਸੰਘਰਸ਼ ਦੀਆਂ ਤਰਜੀਹਾਂ ਨੂੰ ਪਛਾਣਦੀ ਆ। ਔਰ 1 ਨਵੰਬਰ ਦਾ ਸਿੱਖ ਆਜ਼ਾਦੀ ਮਾਰਚ ਜਿਹੜਾ ਖਾਲਿਸਤਾਨ ਦੇ ਝੰਡੇ ਚਲਾਉਂਦਾ ਹੈ ਸਾਬਤ ਹੋਇਆ ਵਾ, ਉਹਦੇ ਵਿੱਚ ਸ਼ਮੂਲੀਅਤ ਜਿਹੜੀ ਉਹਨਾਂ ਦੀ ਇਸ ਗੱਲ ਨੂੰ ਦੱਸਦੀ ਹੈ ਜੀ। ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਿੱਖ ਆਜ਼ਾਦੀ ਮਾਰਚ ਦਾ ਪੂਰਾ ਵੇਰਵਾ ਦਿੱਤਾ। ਹੁਣ ਅਸੀਂ ਕਰੰਟ ਸਿੱਖ ਮੁੱਦਿਆਂ ਵੱਲ ਵੀ ਆਉਂਦੇ ਹਾਂ। ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਮੁਫਤ ਘਰ ਬਣਾ ਕੇ ਦੇਣ, ਵੋਟਰ ਕਾਰਡ ਬਣਾਉਣ ਅਤੇ ਮੁਫਤ ਆਟਾ ਦਾਲ ਸਕੀਮ ਵਿੱਚ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਤੁਹਾਡਾ ਕੀ ਖਿਆਲ ਹੈ, ਇਸ ਬਾਰੇ ਥੋੜੀ ਜਾਣਕਾਰੀ ਦਿਓ। ਦਲ ਖਾਲਸਾ ਇਸ ਹਮਲੇ ਨੂੰ, ਇਹ ਹਮਲਾ ਇਹ ਹਿੰਦੂਤਵ ਫੋਰਸਾਂ ਦਾ ਇੱਕ ਹਮਲਾ ਹੈਗਾ ਜੀ। ਔਰ ਬਾਬਾ ਸਾਹਿਬ ਉਹਦੇ ਹੱਥ ਟੋਕੇ ਬਣ ਕੇ ਉਸ ਹਮਲੇ ਦੇ ਵਿੱਚ ਇੱਕ ਬੜਾ ਅਹਿਮ ਰੋਲ ਨਿਭਾ ਰਹੇ ਆ। ਜਿਹੜੇ ਕਈ ਲੋਕ ਹੁੰਦੇ ਆ ਉਹਨਾਂ ਨੂੰ ਸਮਝ ਹੁੰਦੀ ਨਹੀਂ, ਗੰਭੀਰਤਾ ਨਾਲ ਸੋਚਦੇ ਨਹੀਂ ਹੈਗੇ ਕਿ ਇਸ ਮੁੱਦੇ ਦਾ, ਇਸ ਗੱਲਾਂ ਦਾ ਅਰਥ ਕੀ ਨਿਕਲਣਾ। ਉਹ ਕਹਿਣਗੇ ਲਓ ਜੀ ਸਾਡਾ ਤਾਂ ਧਰਮ ਸਰਬੱਤ ਦਾ ਭਲਾ ਮੰਗਦਾ, ਇਹ ਕਿੱਦਾਂ ਦੀਆਂ ਗੱਲਾਂ। ਉੱਥੇ ਅਸੀਂ ਇਹ ਗੱਲ ਉਹਨਾਂ ਨੂੰ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਪਿਛਲੇ 5-7 ਸਾਲਾਂ ਤੋਂ ਅਸੀਂ ਇਸ ਮੁੱਦੇ ਉੱਤੇ ਬੜਾ ਦਲ ਖਾਲਸਾ ਨੇ ਵਰਕ ਕੀਤਾ।
ਜੀ ਔਰ ਮੇਰਾ ਇਹਦੇ ਬਾਰੇ ਅਸੀਂ ਇਹਦੇ ਉੱਤੇ ਬੜੀ ਮਿਹਨਤ ਕਰਕੇ ਇੱਕ ਥੀਸਿਸ ਜਿਹੜਾ ਹੈਗਾ ਉਹ ਬਿਲਡ ਕੀਤਾ ਹੋਇਆ, ਜਲਦੀ ਹੀ ਲੋਕਾਂ ਦੇ ਸਾਹਮਣੇ, ਜਨਤਾ ਦੇ ਸਾਹਮਣੇ ਲੈ ਕੇ ਆਉਣਾ ਹੈ ਕਿ ਜੀ ਕਿਵੇਂ ਪ੍ਰਵਾਸੀ ਮਜ਼ਦੂਰ ਜਿਹਨੂੰ ਕਹਿੰਦੇ ਆ ਜਾਂ ਗੈਰ ਪੰਜਾਬੀ ਲੋਕਾਂ ਦਾ ਪੰਜਾਬ ਵਿੱਚ ਵਸੇਬਾ ਪਵਾ ਕੇ ਦਿੱਲੀ ਦੀਆਂ ਜਿਹੜੀਆਂ ਪੰਥ ਦੋਖੀ ਤਾਕਤਾਂ ਨੇ ਉਹ ਕਿਵੇਂ 1966 ਵਿੱਚ ਜਿਹੜੀਆਂ ਆਪਾਂ ਕੁਰਬਾਨੀਆਂ ਕਰਕੇ ਪੰਜਾਬੀ ਸੂਬਾ ਬਣਵਾਇਆ ਸੀ ਨਾ ਜੀ, ਹਾਂਜੀ ਜਿਹੜੀ ਆਪਣੇ ਦਾਦੇ ਪੜਦਾਦਿਆਂ ਵਾਲੀ ਭੈਣ ਜੀ ਪੀੜ੍ਹੀ ਸੀਗੀ, ਜੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਤਸ਼ੱਦਦ ਝੱਲੇ ਤੇ ਇੱਕ ਪੰਜਾਬੀ ਸੂਬਾ ਬਣਾਇਆ ਜਿਹਦੀ ਭਾਵਨਾ ਇਹ ਸੀਗੀ ਕਿ ਇਹ ਸੂਬਾ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਵਾ। ਤੇ ਜੀ ਇਹ ਸੂਬਾ ਉਹ ਅੱਜ ਇੱਥੇ ਸਿੱਖ ਬੜੀ ਬਹੁ ਗਿਣਤੀ 'ਚ ਨੇਗੇ ਤੇ ਇੱਥੇ ਸਿੱਖਾਂ ਦੇ ਤੇ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਆ ਜਾਂ ਉਹਨਾਂ ਦੀਆਂ ਰੀਝਾਂ ਨੇ, ਉਹਨਾਂ ਦੀਆਂ ਉਮੰਗਾਂ ਨੇ ਸ਼ਾਇਦ ਪੂਰੀਆਂ ਹੋ ਸਕਣ। ਹਾਂਜੀ 1966 ਵਿੱਚ ਜਿਹੜਾ ਪੰਜਾਬੀ ਸੂਬਾ ਬਣਾਇਆ ਸੀ ਉਦੋਂ ਤੋਂ ਹੀ ਜਿਹੜੇ ਗੁਲਜ਼ਾਰੀ ਲਾਲ ਨੰਦੇ ਵਰਗਿਆਂ ਨੇ ਉਦੋਂ ਕਿਹਾ ਸੀਗਾ ਕਿ ਸੂਬਾ ਇਹੋ ਜਿਹਾ ਬਣਾਵਾਂਗੇ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਗਾਲਾਂ ਕੱਢਿਆ ਕਰਨਗੀਆਂ, ਮਾੜਾ ਬੋਲਿਆ ਕਰਨਗੀਆਂ ਉਹਨਾਂ ਨੂੰ ਜਿਨ੍ਹਾਂ ਨੇ ਇਹ ਸੂਬਾ ਬਣਵਾਇਆ। ਜੀ ਔਰ ਉਹ ਸਾਰਾ ਕੁਝ ਹੋ ਚੁੱਕਿਆ। ਹੁਣ ਇੱਥੇ ਪੰਜਾਬੀ ਬੋਲੀ ਨੂੰ ਤੇ ਸਿੱਖਾਂ ਦੇ ਕਲਚਰ ਨੂੰ, ਸਿੱਖਾਂ ਦੇ ਸੱਭਿਆਚਾਰ ਨੂੰ ਡਿਲੀਟ ਕਰਕੇ ਯੂਪੀ ਬਿਹਾਰ ਦਾ ਕਲਚਰ ਤੇ ਯੂਪੀ ਬਿਹਾਰ ਦੀ ਜਿਹੜੀ ਬੋਲੀ ਹੈ ਉਹਨੂੰ ਇੱਥੇ ਉੱਤੇ ਹਾਵੀ ਕਰਨ ਦੇ ਲਈ ਬੜੀ ਯੋਜਨਾਬੱਧ ਤਰੀਕੇ ਦੇ ਨਾਲ ਅਮਲ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ। ਹਾਂਜੀ ਹਿੰਦੀ ਦੇ ਇੰਨੇ ਜ਼ਿਆਦਾ ਵੱਡੀ ਗਿਣਤੀ 'ਚ ਅਖਬਾਰ ਆ ਚੁੱਕੇ ਨੇ, ਹਿੰਦੀ ਦਾ ਇੰਨਾ ਬੋਲਬਾਲਾ ਵੱਧ ਰਿਹਾ ਕਿ ਅਸੀਂ ਬਾਜ਼ਾਰ 'ਚ ਜਾਂਦੇ ਆ ਜਾਂ ਅਸੀਂ ਘਰ 'ਚ ਕਿਸੇ ਨਾਲ ਗੱਲ ਕਰੀਏ ਜਾਂ ਇੱਧਰ ਸਕੂਲਾਂ ਕਾਲਜਾਂ 'ਚ ਦੇਖੀਏ ਸਾਡੇ ਬੱਚਿਆਂ ਦਾ ਹਿੰਦੀਕਰਨ ਹੋ ਰਿਹਾ। ਔਰ ਹਾਂਜੀ ਹਿੰਦੀਕਰਨ ਜਿਹੜਾ ਹੈਗਾ ਅੱਗੇ ਉਹ ਹਿੰਦੂਕਰਨ ਵੱਲ ਲੈ ਕੇ ਜਾਂਦਾ। ਜੀ ਤੇ ਇਹ ਜਿਹੜਾ ਪ੍ਰਵਾਸੀ ਮਜ਼ਦੂਰ ਨੇ ਇਹ ਸਾਡੇ ਇੱਥੇ ਮੁਲਕ, ਸਾਡੇ ਪੰਜਾਬ ਦੀ ਧਰਤੀ ਉੱਤੇ ਰੋਟੀ ਕਮਾਉਣ ਆਏ ਨੇ। ਹਾਂਜੀ ਸਾਡੇ ਵਿਦੇਸ਼ਾਂ ਦੇ ਵਿੱਚ ਸਿੱਖ ਗਏ ਨੇ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਹੋਰਨਾਂ ਮੁਲਕਾਂ 'ਚ। ਉੱਥੇ ਜਾ ਕੇ ਸਾਡੇ ਬੰਦਿਆਂ ਨੂੰ, ਸਾਡੇ ਭੈਣਾਂ ਭਰਾਵਾਂ ਨੂੰ ਰੋਟੀ ਕਮਾਉਣ ਗਏ ਹੋਣ ਕਰਕੇ ਉੱਥੋਂ ਦੀ ਬੋਲੀ ਸਿੱਖਣੀ ਪਈ ਜੀ ਔਰ ਉੱਥੇ ਰਹਿ ਕੇ ਉੱਥੋਂ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਮੰਨਣਾ ਪਿਆ। ਜੇਕਰ ਸਾਡਾ ਕੋਈ ਸੱਜਣ ਮਿੱਤਰ ਬਾਹਰ ਅੰਦਰ ਕੋਈ ਕਾਨੂੰਨ ਦੀ ਅਵਹੇਲਨਾ ਕਰੇ, ਕਾਨੂੰਨ ਨੂੰ ਭੰਗ ਕਰੇ ਤਾਂ ਉੱਥੇ ਕਾਨੂੰਨ ਅਨੁਸਾਰ ਕਾਰਵਾਈ ਹੋ ਜਾਏਗੀ। ਪਰ ਪੰਜਾਬ ਦੇ ਵਿੱਚ ਇਹ ਲੋਕ ਜਿਹੜੇ ਨੇਗੇ ਭੈਣ ਜੀ, ਇਹਨਾਂ ਲੋਕਾਂ ਦਾ ਕੰਮ ਬਿਲਕੁਲ ਉਲਟ ਵਾ। ਇਹ ਲੋਕ ਇੱਥੋਂ ਸਾਡੀ ਬੋਲੀ ਸਾਤੋਂ ਖੋਹਦੇ ਨੇ ਜੀ ਸਾਡੇ ਲੋਕ ਬਾਹਰ ਜਾ ਕੇ ਉੱਥੋਂ ਦੀ ਬੋਲੀ ਤੇ ਉੱਥੋਂ ਦੇ ਸੱਭਿਆਚਾਰ ਨੂੰ ਕੋਈ ਡੈਮੇਜ ਨਹੀਂ ਕਰਦੇ, ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਇਸ ਕਰਕੇ ਬਾਹਰਲੇ ਲੋਕ ਜਿਹੜੇ ਨੇ ਕਿ ਸਾਤੋਂ ਪਰੇਸ਼ਾਨ ਨਹੀਂ ਹੁੰਦੇ। ਪਰ ਇਹ ਸਾਡੀ ਬੋਲੀ ਤੇ ਸੱਭਿਆਚਾਰ ਜਿਹੜਾ ਪੰਜਾਬੀ ਸੂਬਾ ਬਣਾਉਣ ਦੀ ਭਾਵਨਾ ਸੀਗੀ ਉਹਨੂੰ ਡਿਲੀਟ ਕਰ ਰਹੇ ਨੇ। ਦੂਸਰਾ, ਜਦੋਂ ਇਹ ਸਾਡੇ ਜਿਹੜੇ ਬਾਹਰ ਬੈਠੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ ਕਿ ਹਰ ਸਾਲ ਸਾਡੀ ਇੱਜ਼ਤ ਤੇ ਅਣਖ ਦਾ ਸਵਾਲ ਆ ਜਿਹੜਾ ਸਾਡੀਆਂ ਲੜਕੀਆਂ ਨੂੰ ਇਹ ਵਰਗਲਾ ਕੇ ਬਾਹਰਲੇ ਸੂਬਿਆਂ ਦੇ ਵਿੱਚ ਲੈ ਕੇ ਜਾਂਦੇ ਨੇ ਔਰ ਉਹਨਾਂ ਤੋਂ ਜਿਹੜੀ ਪ੍ਰੋਸਟੀਟਿਊਸ਼ਨ ਦਾ ਧੰਦਾ, ਜਿਹੜੇ ਕਹਿੰਦੇ ਨੇ ਨਾ ਜੀ ਇਹ ਕੋਈ ਸਮੱਸਿਆ ਹੀ ਨਹੀਂ ਹੈਗੀ, ਉਹਨਾਂ ਨੂੰ ਕਹੋ ਇੱਕ ਵਾਰੀ ਕਲਕੱਤੇ ਦੇ ਬਾਜ਼ਾਰਾਂ 'ਚ ਗੇੜਾ ਦੇ ਕੇ ਦੇਖਣ ਉੱਥੇ ਕੀ ਸਾਡੇ ਨਾਲ ਬੀਤਦੀ ਹੈ। ਜੀ 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 ਪ੍ਰੋਸਟੀਟਿਊਸ਼ਨ ਦੇ ਧੰਦੇ ਵਿੱਚ ਸਾਡੀਆਂ ਸਿੱਖ ਕੁੜੀਆਂ ਨੂੰ ਧੱਕਿਆ ਜਾ ਰਿਹਾ। ਔਰ ਇਹਨਾਂ ਲੋਕਾਂ ਦੇ ਰਾਹੀਂ ਹੀ ਪੰਜਾਬ ਦੀ ਧਰਤੀ ਦੇ ਉੱਤੇ ਤੰਬਾਕੂ ਕਲਚਰ ਤੇ ਹੋਰ ਜਿਹੜੇ ਸਿੱਖੀ ਦੇ ਨੈਤਿਕ ਜਿਹੜੇ ਮੁੱਲ ਨੇ ਉਹਨਾਂ ਸਾਰਿਆਂ ਨੂੰ ਡਿਲੀਟ ਕਰਨ ਵਾਲੀਆਂ ਗੱਲਾਂ ਜਿਹੜੀਆਂ ਨੇ ਇਹ ਮਾਈਗ੍ਰੇਟ ਲੇਬਰ ਜਿਹੜੀ ਆ ਇਹਦੇ ਰਾਹੀਂ ਆ ਰਿਹਾ। ਹੁਣ ਇੱਕ ਚੀਜ਼ ਹੈ ਕਿ ਸਾਨੂੰ ਇਹਨਾਂ ਦੀ ਲੋੜ ਹੈ, ਪਰ ਉਹ ਲੋੜ ਜੇ ਸਮੱਸਿਆ ਬਣ ਜਾਵੇ, ਇਹ ਆਬਾਦੀ ਦੇ ਰੂਪ 'ਚ ਇੱਕ ਬੰਬ ਲਿਆ ਕੇ ਸਾਡੇ ਉੱਤੇ ਸੁੱਟ ਦਿੱਤਾ ਗਿਆ। ਹੁਣ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਇੱਥੇ ਸਾਡੇ ਇਸੇ ਧਰਤੀ ਤੇ, ਭਾਰਤ ਦੀ ਧਰਤੀ ਉੱਤੇ ਜੀ, ਮਹਾਰਾਸ਼ਟਰ, ਕਰਨਾਟਕਾ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ ਨੇ ਤਾਂ ਇਹੋ ਜਿਹੇ ਕਾਨੂੰਨ ਬਣਾਤੇ ਨੇ ਕਿ 70% ਲੇਬਰ ਜਿਹੜੀ ਹੈਗੀ ਆ ਪਹਿਲੋਂ ਸਾਡੇ ਆਪ ਦੇ ਨੇਟਿਵ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨੂੰ ਮਿਲੂਗੀ। ਯਾਨੀ ਕਿ ਪੰਜਾਬ ਵਿੱਚ ਵੀ ਇੱਕ ਇਹੋ ਜਿਹਾ ਕਾਨੂੰਨ ਬਣਾਉਣ ਦੀ ਲੋੜ ਆ। ਜੇ ਕਿਸੇ ਦੁਕਾਨ ਤੇ 10 ਮੁੰਡੇ ਰੱਖਣੇ ਆ ਤਾਂ 7 ਮੁੰਡੇ ਪਹਿਲਾਂ ਪੰਜਾਬ ਦੇ ਵਾਸੀ ਰੱਖਣ ਦੀ ਲੋੜ ਆ। ਸਾਡੇ ਤਾਂ ਇੱਥੇ 30 ਲੱਖ ਤੋਂ ਉੱਤੇ ਨੌਜਵਾਨ ਹਰ ਕਰਦਾ ਫਿਰਦਾ ਬੇਰੁਜ਼ਗਾਰ, ਉਹਨਾਂ ਨੂੰ ਤਾਂ ਨਸ਼ੇੜੀ ਬਣਾ ਕੇ, ਅਯਾਸ਼ ਬਣਾ ਕੇ ਮਾਰਿਆ ਜਾ ਰਿਹਾ ਤੇ ਬਾਹਰਲੇ ਸੂਬਿਆਂ ਦੇ ਲੋਕ ਲਿਆ ਕੇ ਉਹਨਾਂ ਦਾ ਕੰਮ ਕਰਨ ਦਾ ਹੱਕ ਮਾਰ ਰਹੇ ਨੇ। ਫਿਰ ਬਾਹਰਲੇ ਸੂਬੇ ਜਿਹੜੇ ਨੇ ਸਾਡੇ ਕਰਨਾਟਕਾ, ਤਾਮਿਲਨਾਡੂ, ਉਹਨਾਂ ਦੀ ਗੱਲ ਕੀਤੀ ਆ, ਉੱਥੇ ਦੇ ਸਰਕਾਰਾਂ ਨੇ ਉੱਥੋਂ ਦੀਆਂ ਬੋਲੀਆਂ ਤੇ ਸੱਭਿਆਚਾਰ ਦੀ ਰਾਖੀ ਲਈ ਕਾਨੂੰਨ ਬਣਾਏ ਨੇ। ਹੁਣੇ ਥੋੜਾ ਟਾਈਮ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਆਈ ਸੀ ਕਿ ਜਿਹੜਾ ਇੱਥੇ ਬੰਦਾ ਕੰਮ ਕਰਨ ਆਉਂਦਾ ਸਭ ਤੋਂ ਪਹਿਲਾਂ ਸਾਡੀ ਬੋਲੀ ਸਿੱਖਣੀ ਪਊਗੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਾਨੂੰਨ ਤਾਂ ਬਣਾਇਆ ਨਾ ਕਿ ਜਿਹੜੇ ਵੀ ਬੰਦੇ ਨੇ ਪੰਜਾਬ ਵਿੱਚ ਕੰਮ ਕਰਨ ਆਉਣਾ ਉਹਨੂੰ ਪੰਜਾਬ ਦੀ ਬੋਲੀ ਸਿੱਖਣੀ ਪਊਗੀ। ਪਰ ਇੱਥੇ ਆ ਕੇ ਇਹਨਾਂ ਲੋਕਾਂ ਨੂੰ ਵਸਾ ਕੇ ਸਾਡੀ ਬੋਲੀ ਮਾਰਨ ਦਾ ਜੁਗਾੜ ਉਹਨਾਂ ਨੇ ਪੱਕਾ ਕਰ ਦਿੱਤਾ। ਬਿਲਕੁਲ ਵੀਰ ਜੀ। ਸੋ ਅਸੀਂ ਇਸ ਸਮੱਸਿਆ ਦੇ ਉੱਤੇ ਬੜੀ ਖੁੱਲ੍ਹ ਕੇ ਜਿਹੜੀ ਡਿਬੇਟ ਆ, ਬਹਿਸ ਆ, ਉਹ ਕਰਨੀ ਆ ਔਰ ਲੋਕਾਂ ਨੂੰ ਜਾਗਰਤ ਕਰਨਾ ਔਰ ਬੜੀ ਜਲਦੀ ਇਸ ਮੁੱਦੇ ਤੇ ਜਥੇਬੰਦੀਆਂ ਨੂੰ, ਸਿੱਖ ਜਿਹੜੀਆਂ ਆਪਣੀਆਂ ਧਿਰਾਂ ਨੇ ਉਹਨਾਂ ਨੂੰ ਨਾਲ ਲੈ ਕੇ ਇੱਕ ਲਾਮਬੰਦੀ ਜਿਹੜੀ ਆ ਉਹ ਕਰਾਂਗੇ। ਪਹਿਲਾਂ ਵੀ ਇਸ ਮੁੱਦੇ ਉੱਤੇ ਅਸੀਂ ਵਰਕ ਕੀਤਾ ਔਰ ਪੰਜਾਬ ਦੇ ਪਿੰਡ ਸ਼ਹਿਰ ਦੇ ਵਿੱਚ ਲੋਕਾਂ ਨੂੰ ਜਾ ਕੇ ਇਸ ਮੁੱਦੇ ਤੇ ਅਵੇਅਰਨੈਸ ਜਿਹੜੀ ਹੈਗੀ ਆ ਉਹ ਕ੍ਰੀਏਟ ਕਰਾਂਗੇ। ਜੀ ਬਿਲਕੁਲ ਵੀਰ ਜੀ। ਆਖਿਰ ਤੇ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਵਿਸ਼ਵਕਰਮਾ ਦਿਵਸ ਨੂੰ
ਵਿਸ਼ਵਕਰਮਾ ਦਿਵਸ ਨੂੰ ਅਕਾਲੀ ਦਲ ਨੇ ਸਰਕਾਰੀ ਤੌਰ ਤੇ ਮਨਾਇਆ ਹੈ। ਮੰਦਰਾਂ ਵਿੱਚ ਪੂਜਾ ਅਰਚਨਾ ਵੀ ਕੀਤੀ ਗਈ ਹੈ। ਜਿਸ ਤਰ੍ਹਾਂ ਸਿੱਖੀ ਨੁਕਤਾ ਨਿਗਾਹ ਤੋਂ ਇਹ ਕਿੰਨਾ ਕੁ ਜਾਇਜ਼ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਸਿੱਖ ਸਿਧਾਂਤ ਇਸ ਤਰ੍ਹਾਂ ਦੇ ਕਰਮਕਾਂਡਾਂ ਨੂੰ ਬਿਲਕੁਲ ਰੱਦ ਕਰਦੇ ਆ ਔਰ ਸਿੱਖੀ ਦੇ ਵਿੱਚ ਇਹ ਜਿਹੇ ਦੇਵੀ ਦੇਵਤਿਆਂ ਦਾ ਕੋਈ ਥਾਂ ਨਹੀਂ ਹੈਗਾ। ਪਰ ਅਕਾਲੀ ਦਲ ਜਿਹੜਾ ਹੈਗਾ ਉਹ ਆਪਦੀ ਰਾਜ ਸੱਤਾ ਮੰਨਣ ਦੇ ਲਈ ਤੇ ਦਿੱਲੀ ਦਰਬਾਰ ਦੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਦੇ ਲਈ ਉਹ ਇਸ ਤਰੀਕੇ ਦੇ ਕਰਮ ਜਿਹੜੇ ਹੈਗੇ ਆ ਉਹ ਕਰੀ ਜਾ ਰਿਹਾ। ਇੱਕ ਪਾਸੇ ਪੰਜਾਬ ਦੀ ਧਰਤੀ ਉੱਤੇ ਹਰ ਸਿੱਖ ਦੋਖੀ ਪੰਥ ਦੋਖੀ ਤਾਕਤ ਨੂੰ ਜਿਹੜਾ ਪੂਰੀ ਸ਼ੈਲਟਰ ਸਰਪ੍ਰਸਤੀ ਦਿੱਤੀ ਜਾ ਰਹੀ ਆ, ਦੂਜੇ ਪਾਸੇ ਆ ਵਿਸ਼ਵਕਰਮੇ ਵਰਗੇ ਤੇ ਹੋਰ ਕਰਮਕਾਂਡ ਸਰਕਾਰੀ ਤੌਰ ਤੇ ਮਨਾਏ ਜਾ ਰਹੇ ਆ। ਤੀਜੇ ਪੱਖ ਦੇ ਉੱਤੇ ਇੱਕ ਹੋਰ ਬੜੀ ਡੈਂਸ ਗੱਲ ਆ ਕਿ ਅੱਗੇ ਜੇਕਰ ਇਹ ਵੀ ਕਹਿ ਦਿੱਤਾ ਜਾਂਦਾ ਸਾਨੂੰ ਕਿ ਠੀਕ ਆ ਜੀ ਹਰੇਕ ਨੂੰ ਰਾਈਟ ਆ ਵੀ ਆਪਦੀ ਗੱਲ ਕਰ ਸਕੇ, ਪਰ ਜੇਕਰ ਕੋਈ ਸਿੱਖਾਂ ਦਾ ਪ੍ਰਚਾਰਕ ਉੱਠ ਕੇ ਗੱਲ ਕਰੇ, ਜਿਵੇਂ ਪਿੱਛੇ ਜੇ ਕੁਲਦੀਪ ਸਿੰਘ ਸਖਤ ਨਾਂ ਦੇ ਇੱਕ ਪ੍ਰਚਾਰਕ ਨੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੀ ਵਿਆਖਿਆ ਕਰਨੀ ਚਾਹੀ ਤਾਂ ਬਠਿੰਡੇ ਵਿੱਚ ਉੱਤੇ ਪਰਚਾ ਦਰਜ ਕਰਤਾ ਧਾਰਮਿਕ ਭਾਵਨਾਵਾਂ ਭੜਕਾਉਣ ਦਾ। ਸਿੱਖਾਂ ਨੂੰ ਸਪਰੈਸ ਕੀਤਾ ਜਾ ਰਿਹਾ ਤੇ ਕਰਮਕਾਂਡੀ ਕਲਚਰ, ਬ੍ਰਾਹਮਣਵਾਦੀ ਕਲਚਰ ਜਿਹੜਾ ਹੈਗਾ ਉਹਨੂੰ ਬਾਦਲ ਸਰਕਾਰ ਪੂਰੀ ਤਰ੍ਹਾਂ ਇੱਥੇ ਲਾਗੂ ਕਰਨ ਦੇ ਤੁਲੀ ਹੋਈ ਆ। ਅੱਜ ਦੇ ਅਖਬਾਰਾਂ 'ਚ ਵੀ ਬੜੀ ਚਰਚਾ ਔਰ ਸਵੇਰ ਤੋਂ ਇੱਥੇ ਮੀਡੀਆ ਦੇ ਵਿੱਚ ਤੇ ਹੋਰ ਜਿਹੜੇ ਕੰਸਰਨਡ ਬੰਦੇ ਆ ਉਹ ਗੱਲੀ ਚਰਚਾ ਕਰ ਰਹੇ ਨੇ ਕਿ ਅੱਜ ਚਰਚਾ ਆਈ ਆ ਕਿ ਭਾਜਪਾ ਨੇ ਇੱਕ ਏਜੰਡਾ ਫੜਿਆ ਕਿ ਪਟੇਲ ਦੀ ਜਿਹੜੀ ਮੂਰਤੀ ਬਣਾਈ ਜਾਣੀ ਆ ਉਧਰ ਮੋਦੀ ਵੱਲੋਂ, ਉਹਦੇ ਲਈ ਪੰਜਾਬ ਦੇ ਹਰ ਪਿੰਡ ਤੋਂ ਮਤਲਬ ਥੋੜਾ ਬਹੁਤਾ ਲੋਹਾ ਜਿਹੜਾ ਜੀ ਉੱਪੜਦਾ ਹੋਊਗਾ। ਹੁਣ ਪਟੇਲ ਦਾ ਪੰਜਾਬ ਨਾਲ ਕੋਈ ਮਤਲਬ ਨਹੀਂ, ਪਟੇਲ ਨੂੰ ਪੰਜਾਬ ਦਾ ਹੀਰੋ ਨਹੀਂ, ਪੰਜਾਬ ਦੇ ਲੋਕਾਂ ਨਾਲ ਉਹਦਾ ਕੋਈ ਮਤਲਬ ਨਹੀਂ ਗਾ, ਪਰ ਪੰਜਾਬ ਨੂੰ ਪੰਥ ਨੂੰ ਸਿੱਖੀ ਨਾਲੋਂ ਤੋੜ ਕੇ ਇਹ ਬ੍ਰਾਹਮਣਵਾਦੀ ਕਲਚਰ ਨਾਲ ਜੋੜਨੇ ਜਿਹੜੀਆਂ ਸਾਜ਼ਿਸ਼ਾਂ ਨੇਗੀਆਂ ਉਹਦੇ ਤਹਿਤ ਬਾਦਲ ਸਾਹਿਬ ਵਰਗੇ ਇਹੋ ਜਿਹੇ ਕਾਰਨਾਮੇ ਕਰੀ ਜਾਣਗੇ ਅੱਗੇ ਵੀ ਆਉਣ ਵਾਲੇ ਸਮੇਂ 'ਚ, ਕਿਉਂਕਿ ਸਾਡੀ ਜਿਹੜੀ ਤਾਕਤ ਆ ਉਹ ਖਿੰਡੀ ਹੋਈ ਆ। ਅਸੀਂ ਆਪਦੀ ਤਾਕਤ ਇਕਜੁੱਟ ਨਹੀਂ ਕਰਕੇ ਰੱਖ ਸਕੇ। ਜਿੰਨਾ ਟਾਈਮ ਸਿੱਖ ਇਹਨਾਂ ਮੁੱਦਿਆਂ ਤੇ ਲਾਮਬੰਦ ਨਹੀਂ ਹੁੰਦੇ ਉਹਨਾਂ ਟਾਈਮ ਇਹ ਸਮੱਸਿਆਵਾਂ ਏਦਾਂ ਹੀ ਬਣਦੀਆਂ ਰਹਿਣਗੀਆਂ। ਜੀ ਬਿਲਕੁਲ। ਤੇ ਵੀਰ ਜੀ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਆਪਣੀ ਵੋਟਾਂ ਲੈਣ ਲਈ ਕਾਫੀ ਸਿੱਖਾਂ ਦੇ ਖਿਲਾਫ ਕਾਫੀ ਬਿਆਨ ਦਿੱਤੇ, ਜਿਸ ਦਾ ਨਰਿੰਦਰ ਮੋਦੀ ਤੇ ਬਾਦਲ ਦੇ ਪਰਿਵਾਰ ਨੇ ਇਸ ਬਿਆਨਾਂ ਦੇ ਲੈ ਕੇ ਆਪਣੇ ਸਿਆਸੀ ਬਿਆਨਾਂ 'ਚ ਬਦਲ ਦਿੱਤੇ। ਇਸ ਬਾਰੇ ਤੁਹਾਡਾ ਕੀ ਖਿਆਲ ਨੇ, ਵੀ ਜਾਣਕਾਰੀ ਦਿਓ। ਦੇਖੋ, ਜਿਹੜਾ ਭਾਰਤ ਦੇ ਵਿੱਚ ਘੱਟ ਗਿਣਤੀਆਂ ਵਿੱਚੋਂ ਵੀ ਸਿੱਖ ਉਹ ਇੱਕ ਇਹੋ ਜਿਹੀ ਫੁੱਟਬਾਲ ਬਣੇ ਹੋਏ ਨੇ ਕਿ ਕੋਈ ਵੀ ਬੰਦਾ ਆਪਦੀ ਜਜ਼ਬਾਤੀ ਦੀ ਸਟੇਟਮੈਂਟ ਦੇ ਕੇ ਆਪਦੇ ਇਹਨਾਂ ਨੂੰ ਹੱਕ 'ਚ ਜਾਂ ਇਹਨਾਂ ਦੇ ਬਹਾਨੇ ਕਿਸੇ ਹੋਰ ਕਮਿਊਨਿਟੀ ਦੀ ਵੋਟ ਆਪਦੇ ਹੱਕ 'ਚ ਕਰਨ ਲਈ ਜਿਹੜਾ ਹੈਗਾ ਉਹ ਲੱਗਿਆ ਰਹਿੰਦਾ। ਇਹਨਾਂ ਸਾਰਿਆਂ ਦਾ ਇੱਕ ਨਿਕਾਸੀ ਪ੍ਰੋਗਰਾਮ ਆਪਦੇ ਵੋਟ ਰਾਜਨੀਤੀ ਦੇ ਹਿਸਾਬ ਨਾਲ ਚੱਲਣ ਦਾ ਹੈਗਾ। ਸਿੱਖਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਨਾ ਤਾਂ ਅਕਾਲੀ ਦਲ ਨੇ ਕਰਨੀ ਆ, ਮੋਦੀ ਜਾਂ ਰਾਹੁਲ ਗਾਂਧੀ ਤੋਂ ਤਾਂ ਚਲੋ ਆਸ ਹੀ ਕੋਈ ਨਹੀਂ। ਸੋ ਇਹ ਲੋਕ ਜਿਹੜੇ ਨੇ ਇਹ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੀਆਂ ਇਹਦੀਆਂ ਸਟੇਟਮੈਂਟਾਂ ਜਿਹੜੀਆਂ ਦੇ ਰਹੇ ਨੇ, ਉਹਦੇ ਨਾਲ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਤਾਂ ਮਾਨਸਿਕ ਸੰਤਾਪ ਵੱਧਦਾ, ਪਰ ਨਾਲ ਦੀ ਨਾਲ ਜਿਹੜੀ ਸਾਡੀ ਅੱਜ ਦੀ ਕਮਿਊਨਿਟੀ ਆ, ਜਿਹੜਾ ਸਿੱਖ ਬੱਚਾ ਹੈਗਾ, ਉਹਨੂੰ ਇਹ ਗੱਲ ਜ਼ਰੂਰ ਸਮਝ ਲੱਗਦੀ ਆ ਕਿ ਇਹ ਲੋਕ ਕਿਹੋ ਜਿਹੇ ਨੇ, ਕੀ ਇਹ ਸੋਚ ਰੱਖਦੇ ਆ ਸਾਡੇ ਬਾਰੇ। ਸੋ ਰਾਹੁਲ ਗਾਂਧੀ ਦੀ ਇੱਕ ਬੜੀ ਵਧੀਆ ਜੀ ਪਿਕਚਰ ਪੇਸ਼ ਕੀਤੀ ਜਾ ਰਹੀ ਸੀ। ਉਹਦੀਆਂ ਇਹਨਾਂ ਸਟੇਟਮੈਂਟਸ ਨੇ ਸਾਡੇ ਸਿੱਖ ਯੂਥ ਨੂੰ ਇੱਕ ਹਲੂਣਾ ਦਿੱਤਾ ਕਿ ਰਾਹੁਲ ਗਾਂਧੀ ਦੀ ਅਸਲ ਸੋਚ ਆਏ ਆ। ਏਦਾਂ ਮੋਦੀ ਨੂੰ ਬੜਾ ਹੀਰੋ ਬਣਾਇਆ ਜਾ ਰਿਹਾ ਸੀ। ਮੋਦੀ ਦੀਆਂ ਸਟੇਟਮੈਂਟਾਂ ਨੇ ਸਾਡੇ ਸਿੱਖ ਯੂਥ ਨੂੰ ਅਵੇਅਰ ਕੀਤਾ ਕਿ ਇਹ ਬੰਦੇ ਜਿਹੜੇ ਨੇ ਤੁਹਾਡੇ ਬਾਰੇ ਕੀ ਸੋਚਦੇ ਨੇ। ਮੈਂ ਇਸ ਗੱਲ ਨੂੰ ਇਸ ਤਰ੍ਹਾਂ ਦੇਖਦਾ, ਇੱਕ ਨਿੱਕੀ ਜਿਹੀ ਮੈਂ ਘਟਨਾ ਜਿਹੜੀ ਆ 2 ਸਕਿੰਟ ਦੇ ਵਿੱਚ ਹੀ 2 ਲਾਈਨਾਂ 'ਚ ਸਾਂਝੀ ਕਰਾਂ ਕਿ ਜਦੋਂ ਸਰਦਾਰ ਕਪੂਰ ਸਿੰਘ ਜਿਹੜੇ ਪੰਥ ਦੇ ਦਿਮਾਗ ਸੀਗੇ, ਉਹ ਲੁਧਿਆਣੇ ਹਸਪੀਟਲ 'ਚ ਦਾਖਲ ਸੀਗੇ, ਉਹਨਾਂ ਦਾ ਭਰਾ ਥੱਲਿਓਂ ਆਇਆ ਚਾਹ ਪਾਣੀ ਜਿਵੇਂ ਪੀ ਕੇ ਤੇ ਉੱਪਰ ਜਾ ਕੇ ਉਹ ਬੜਾ ਹੌਸਲੇ 'ਚ ਨਾਲ ਖੁਸ਼ ਹੋ ਕੇ ਸਰਦਾਰ ਜੀ ਨੂੰ ਕਹਿੰਦਾ, ਅੱਜ ਲਾਲਾ ਜਗਤ ਰੈਣ ਦੀ ਬੜੀ ਚਰਚਾ ਹੈਗੀ ਆ ਕਿ ਇੱਥੇ ਲੁਧਿਆਣੇ ਨੇੜੇ ਉਹਨੂੰ ਸਿੱਖਾਂ ਨੇ ਕਿਸੇ ਨੇ ਗੋਲੀ ਮਾਰ ਦਿੱਤੀ ਆ। ਤਾਂ ਸਰਦਾਰ ਜੀ ਉੱਠ ਕੇ ਬਹਿ ਗਏ, ਕਹਿੰਦੇ ਬੜਾ ਮਾੜਾ ਹੋਇਆ, ਇਹ ਤਾਂ ਬੰਦਾ ਸਿੱਖਾਂ ਨੂੰ ਜਗਾਉਂਦਾ ਹੁੰਦਾ ਸੀ, ਇਹ ਤਾਂ ਸਿੱਖਾਂ ਨੂੰ ਬਾਰ-ਬਾਰ ਪੁੱਠੀਆਂ ਗੱਲਾਂ ਕਰਕੇ ਛੇੜਖਾਨੀ ਕਰਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਛੇੜਦਾ ਸੀਗਾ ਤੇ ਸਿੱਖ ਜਿਹੜੇ ਸੀ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਹੋ ਰਿਹਾ। ਇਹ ਜਿਹੜੇ ਮੋਦੀ ਰਾਹੁਲ ਏਦਾਂ ਦੀਆਂ ਸਟੇਟਮੈਂਟਾਂ ਦਿੰਦੇ ਨੇ, ਇਹਨਾਂ ਸਟੇਟਮੈਂਟਾਂ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ, ਪਰ ਜਿਹੜਾ ਸਾਡਾ TV 84 ਟਾਈਪ ਮੀਡੀਆ ਜਾਂ ਸਾਡੇ ਹੋਰ ਲੋਕ ਨੇ, ਇਹਨਾਂ ਸਾਰਿਆਂ ਨੂੰ ਆਪਣੇ ਸਿੱਖ ਯੂਥ ਨੂੰ ਅਵੇਅਰ ਕਰਨਾ ਚਾਹੀਦਾ, ਦੱਸਣਾ ਚਾਹੀਦਾ ਕਿ ਇਹ ਲੋਕ ਜਿਹੜੇ ਨੇ ਕਿ ਤੁਹਾਡੀਆਂ ਧਾਰਮਿਕ ਭਾਵਨਾਵਾਂ ਨੂੰ, ਤੁਹਾਡੇ ਧਰਮ ਨੂੰ, ਤੁਹਾਡੇ ਧਾਰਮਿਕ ਸਥਾਨਾਂ ਨੂੰ, ਤੁਹਾਡੀ ਸਿੱਖ ਕਮਿਊਨਿਟੀ ਨੂੰ ਇੱਕ ਟੂਲ ਵਜੋਂ ਸਮਝਦੇ ਨੇ ਕਿ ਰਾਜਨੀਤੀ ਦੇ ਵਿੱਚ ਕਿਵੇਂ ਵਰਤਿਆ ਜਾਵੇ। ਔਰ ਇਹਨਾਂ ਦਾ ਸਿੱਖੀ ਨਾਲ ਇੱਕ ਮੁੱਢਲਾ ਬੈਰ ਆ, ਕਿਉਂਕਿ ਬ੍ਰਾਹਮਣਵਾਦ ਤੇ ਗੁਰਮਤ ਦੀ ਟੱਕਰ ਜਿਹੜੀ 5 ਸਦੀਆਂ ਤੋਂ ਚੱਲਦੀ ਆ ਰਹੀ ਆ, ਉਹਦੇ ਅੱਜ ਇਹ ਝੰਡਾ ਬਰਦਾਰ ਬਣ ਕੇ ਸਾਡੇ ਸਾਹਮਣੇ ਖੜੇ ਆ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਵੀ ਜਾਣਨਾ ਚਾਹਾਂਗੇ, ਜਨੀਵਾ ਦੇ ਵਿੱਚ ਜਿਹੜੇ ਸਿੱਖ ਵਸਦੇ ਨੇ ਉਹਨਾਂ 'ਚੋਂ 100,000 ਜਿਹੜੇ ਸਿੱਖਸ ਨੇ ਉਹ ਨਾ UNO ਨੂੰ ਇੱਕ ਪਟੀਸ਼ਨ ਫਾਈਲ ਕਰਕੇ ਦੇਣ ਲੱਗੇ ਨੇ, ਜਿਸ ਵਿੱਚ ਉਹ ਨਸਲ ਜਿਹੜੀ ਸਿੱਖਾਂ ਦੇ ਨਾਲ ਨਸਲਕੁਸ਼ੀ ਹੋ ਰਹੀ ਹੈ ਉਸ ਦੇ ਖਿਲਾਫ। ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਪਟੀਸ਼ਨ ਜਿਹੜੀਆਂ ਨੇ ਉਹਨਾਂ ਨੂੰ ਦੇਣ ਨਾਲ ਸਿੱਖਾਂ ਨੂੰ ਭਾਰਤ ਦੇ ਵਿੱਚ ਕਦੀ ਇਨਸਾਫ ਮਿਲੇਗਾ?
ਦੇਖੋ ਇਨਸਾਫ ਜਿਹੜਾ ਹੈਗਾ ਉਹ ਹਕੂਮਤਾਂ ਕਦੇ ਨਹੀਂ ਦਿੰਦੀਆਂ ਹੁੰਦੀਆਂ ਜਿਨ੍ਹਾਂ ਨੇ ਜ਼ੁਲਮ ਆਪ ਕੀਤੇ ਹੋਣ। ਇਹ ਭਾਰਤੀ ਹਕੂਮਤ ਤਾਂ ਜਿਹੜੀ 1947 ਦੇ ਵੇਲੇ ਤੋਂ ਹੀ ਇੱਕ ਏਜੰਡੇ ਤੇ ਚੱਲਦੀ ਆ ਕਿ ਸਿੱਖਾਂ ਨੂੰ ਗੁਲਾਮ ਬਣਾ ਕੇ ਇੱਕ ਸਿਹਾਰੇ ਬਣਾ ਕੇ ਇੱਥੇ ਰੱਖਣਾ, ਤੇ ਜਿਹੜਾ ਨਹੀਂ ਹੁੰਦਾ ਕਾਬੂ ਜਾਂ ਤਾਂ ਉਹਨੂੰ ਖਤਮ ਕਰ ਦਿਓ ਜਾਂ ਇੱਥੋਂ ਭਜਾ ਦਿਓ। ਤੇ ਇਹਨਾਂ ਤੋਂ ਇਨਸਾਫ ਦੀ ਤਾਂ ਕੋਈ ਆਸ ਨਹੀਂ। ਪਰ ਜਿਹੜੇ ਇਹ ਕੰਮ ਨੇ ਅੱਜ ਦੇ ਜ਼ਮਾਨੇ ਦੇ, ਜਿਹੜੇ ਅੱਜ ਦੇ ਹਿਸਾਬ ਦੇ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਦੱਸਣਾ ਕਿ ਸਾਡੇ ਨਾਲ ਇਨਜਸਟਿਸ ਹੋਇਆ, ਸਾਡੇ ਨਾਲ ਬੇਇਨਸਾਫੀ ਹੋਈ ਆ, ਸਾਡੇ ਨਾਲ ਧੱਕਾ ਹੋਇਆ, ਤਾਂ ਕਿ ਦੁਨੀਆ ਭਰ ਦੇ ਮੁਲਕ ਜਿਹੜੇ ਆ ਉਹ ਸਾਡੇ ਨਾਲ ਸਹਿਮਤੀ ਪ੍ਰਗਟਾਉਣ, ਹਮਦਰਦੀ ਪ੍ਰਗਟਾਉਣ ਔਰ ਸਾਡੇ ਜਿਹੜਾ ਕੌਮੀ ਸੰਘਰਸ਼ ਆ ਉਹਦੇ ਵੱਲ ਉਹਨਾਂ ਦੀ ਜਿਹੜੀ ਹੈਗੀ ਹਾਂ ਪੱਖੀ ਨਜ਼ਰੀਆ ਬਣੇ। ਉਹਦੇ ਲਈ ਇਦਾਂ ਦੇ ਕਰਮ ਜਿਹੜੇ ਨੇ, ਇਦਾਂ ਦੇ ਕਾਰਜ ਜਿਹੜੇ ਨੇ ਉਹ ਬੜੇ ਜ਼ਰੂਰੀ ਨੇ। ਔਰ ਇਹ ਜਿਹੜੇ ਵੀਰ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਪੂਰੇ ਸਿੱਖ ਭਾਈਚਾਰੇ ਨੇ ਸਾਥ ਦਿੱਤਾ ਔਰ ਦੇਣਾ ਵੀ ਚਾਹੀਦਾ। ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਕਰਨ ਦੀ ਹੋਰ ਵੀ ਲੋੜ ਆ ਜਿਹਦੇ ਨਾਲ ਦੁਨੀਆ ਭਰ ਦੇ ਲੋਕ ਜਿਹੜੇ ਨੇ ਉਹ ਸਾਡੇ ਕਾਜ਼ ਪ੍ਰਤੀ, ਸਾਡੇ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਜਿਹੜਾ ਹੈਗਾ ਉਹ ਕਰਨ। ਜੀ ਬਿਲਕੁਲ। ਤੇ ਵੀਰ ਜੀ ਅੱਡੇ ਅੰਡੇ ਸੇ ਜਾਣਨਾ ਚਾਹੀਦਾ, ਜਿਸ ਤੁਸੀਂ ਜਾਣਦੇ ਕਿ ਕੱਲ ਦੀਵਾਲੀ ਦਾ ਮੌਕਾ ਨਿਕਲ ਗਿਆ, ਇਸ ਦੀਵਾਲੀ ਦੇ ਮੌਕੇ ਤੇ ਤੁਸੀਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਜੀ ਦੀਵਾਲੀ ਦੇ ਮੌਕੇ ਤੇ ਕੋਈ ਏਦਾਂ ਦੀ ਗੱਲ ਜਿਹੜੀ ਨਹੀਂ ਕਹਿਣਾ ਚਾਹਾਂਗਾ, ਪਰ ਜਿਹੜੇ ਸਾਡੇ 84 ਦੇ ਕਤਲੇਆਮ ਵੀ ਇਹਨਾਂ ਦਿਨਾਂ ਚ ਆਇਆ ਤੇ ਬੰਦੀ ਛੋੜ ਦਿਵਸ ਦੇ ਬਹਾਨੇ ਵੀ ਇਸ ਚੀਜ਼ ਨੂੰ ਗੱਲ ਨੂੰ ਕਿਹਾ ਗਿਆ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਇਹ ਜਿਹੇ ਮੌਕੇ ਜਿਹੜੇ ਨੇ ਸਾਨੂੰ ਸਿੱਖ ਸਿਧਾਂਤਾਂ ਨੂੰ ਵਿਚਾਰਨ ਦੇ ਮੌਕੇ ਨੇ। ਕਿ ਜੇਕਰ ਬੰਦੀ ਛੋੜ ਦਿਵਸ ਦੀ ਗੱਲ ਆ ਤਾਂ ਸਾਡੇ ਕੋਲੇ ਗੁਰੂ ਨਾਨਕ ਸਾਹਿਬ ਜੀ ਜਿਹੜੇ 6ਵੇਂ ਪਾਤਸ਼ਾਹ ਤੋਂ ਬਹੁਤ ਟਾਈਮ ਪਹਿਲਾਂ ਇੱਕ ਬਾਬਰ ਵਾਲੀ ਘਟਨਾ ਸਾਡੇ ਸਾਹਮਣੇ ਆ ਕਿ ਉਹਨਾਂ ਨੇ ਬਾਬਰ ਦੇ ਕੈਦ ਚੋਂ ਆਪ ਵੀ ਤੇ ਆਪ ਦੇ ਨਾਲ ਹੋਰ ਹਜ਼ਾਰਾਂ ਲੋਕਾਂ ਨੂੰ ਰਿਹਾ ਕਰਾਇਆ ਸੀ। ਤੇ ਜੇਕਰ 6ਵੇਂ ਪਾਤਸ਼ਾਹ ਗੱਦੀ ਤੇ ਬੈਠਦੇ ਸੀ ਉਸ ਟਾਈਮ ਤੱਕ ਤਾਂ ਪਹਿਲੇ 5 ਪਾਤਸ਼ਾਹਾਂ ਮੌਕੇ ਦੀ ਇਹ ਇੱਕ ਬੜੀ ਖੁਸ਼ੀ ਦਾ ਤਿਉਹਾਰ ਦੀਵਾਲੀ ਵਾਂਗੂ ਜਾਂ ਬੰਦੀ ਛੋੜ ਦਿਵਸ ਵਾਂਗੂ ਇਹ ਵੀ ਮਨਾਉਣਾ ਸਿੱਖਾਂ ਨੇ ਸ਼ੁਰੂ ਕੀਤਾ ਹੋਣਾ ਸੀ। ਤੇ ਜੇਕਰ ਪਹਿਲੇ ਪਹਿਲੀਆਂ 5 ਪਾਤਸ਼ਾਹੀਆਂ ਦੇ ਮੌਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਬਰ ਦੀ ਕੈਦ ਚੋਂ ਰਿਹਾਈ ਤੇ ਹੋਰ ਸਿੱਖਾਂ ਦੀ ਰਿਹਾਈ ਨੂੰ ਸਿੱਖਾਂ ਨੇ ਸੈਲੀਬ੍ਰੇਟ ਨਹੀਂ ਕੀਤਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਿੱਖਾਂ ਨੂੰ ਕੋਈ ਖੁਸ਼ੀ ਨਹੀਂ ਸੀ। ਪਰ ਜੇਕਰ ਸਾਡਾ ਬੰਦੀ ਛੋੜ ਦਿਵਸ ਸਾਨੂੰ ਦੀਵਾਲੀ ਦੇ ਨਾਲ ਹੀ ਜੋੜ ਜਾਵੇ ਤਾਂ ਉਹਨੂੰ ਚਾਹੇ ਜਿੱਦਾਂ ਮਰਜ਼ੀ ਕਰੋ। ਸਾਡੇ ਹੋਰ ਬਹੁਤ ਸਾਰੇ ਭੈਣ ਜੀ ਇਹੋ ਜਿਹੇ ਦਿਹਾੜੇ ਨੇ ਜਿਹੜੇ ਅਸੀਂ ਅੱਗੇ ਪਿੱਛੇ ਮਨਾਉਂਦੇ ਆ। ਸਾਡਾ ਮਾਘੀ ਦੇ ਜਿਹੜੀ ਮੁਕਤਸਰ ਦੀ ਜਿਹੜੀ ਜੰਗ ਆ ਉਹ ਮਾਘੀ ਦੇ ਦਿਨ ਅਸੀਂ ਮਨਾਉਂਦੇ ਆ ਜਦੋਂ ਕੋਈ ਜੰਗ ਗਰਮੀਆਂ 'ਚ ਹੋਈ ਆ। ਤੇ ਸਾਨੂੰ ਚਾਹੀਦਾ ਕਿ ਅਸੀਂ ਪੰਥ ਦੇ ਵਿੱਚ ਇੱਕ ਆਵਾਜ਼ ਇਹ ਕ੍ਰੀਏਟ ਕਰੀਏ ਕਿ ਦੀਵਾਲੀ ਵਾਲੇ ਦਿਨ ਤੋਂ ਚਾਹੇ 15 ਦਿਨ ਪਹਿਲਾਂ ਚਾਹੇ 15 ਦਿਨ ਪਿੱਛੋਂ ਕੋਈ ਦਿਨ ਮਨਾ ਰਿਹਾ ਕਰੀਏ, ਪਰ ਦੀਵਾਲੀ ਦੇ ਨਾਲੋਂ ਆਪਦੇ ਆਪ ਨੂੰ ਵੱਖਰਾ ਕਰੀਏ ਔਰ ਇਹ ਤੋਂ ਦੂਰੀ ਬਣਾਈਏ, ਕਿਉਂਕਿ ਇਹ ਤਿਉਹਾਰ ਜਿਹੜਾ ਹੈਗਾ ਇਹ ਰਾਮਚੰਦਰ ਨਾਲ ਜੁੜਿਆ ਹੋਇਆ। ਰਾਮਚੰਦਰ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ ਤੇ ਸਿੱਖ ਜਿਹੜੇ ਨੇਗੇ ਉਹ ਰਾਮਚੰਦਰ ਦੇ ਭਰਮ ਜਾਲ ਤੋਂ ਪਹਿਲਾਂ ਨਿਕਲਣਗੇ ਜੇ ਅਸੀਂ ਇਹਦੇ ਤੋਂ ਦੂਰੀ ਬਣਾਵਾਂਗੇ। ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਰੇ ਸਿੱਖ ਮਸਲਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ, ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਬਾਰੀਆਂ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।